ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਜਾਣਦੇ ਹਾਂ ਕਿ ਲਗਭਗ 3 ਹਫ਼ਤੇ ਪਹਿਲਾਂ UK ਦੇ ਸਿਟੀਜ਼ਨ ਜਗਤਾਰ ਸਿੰਘ ਜੌਹਲ, ਜਿਨ੍ਹਾਂ ਨੂੰ ਜੱਗੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਉਹ ਭਾਰਤ ਦੇ ਵਿੱਚ ਗਏ ਸਨ ਅਤੇ ਉੱਥੇ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਅਰੈਸਟ ਕਰਕੇ ਡਿਟੇਨ ਕਰ ਲਿਆ ਗਿਆ। ਉਸੇ ਸਬੰਧ ਦੇ ਵਿੱਚ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਇਹ ਵਿਰੋਧ ਪ੍ਰਦਰਸ਼ਨ ਕਿਉਂ ਕੀਤੇ ਜਾ ਰਹੇ ਨੇ? ਜਿੱਥੇ ਪੰਜਾਬ ਦੇ ਵਿੱਚ ਹਿਊਮਨ ਰਾਈਟਸ ਵਾਇਲੇਸ਼ਨਸ ਦੀ ਗੱਲ ਜੱਗ ਜ਼ਾਹਰ ਹੋ ਰਹੀ ਹੈ, ਉੱਥੇ ਅਸੀਂ ਜਦੋਂ ਇਹ ਸਾਰੇ ਪਾਰਟ ਨੂੰ 1984 ਦੇ ਨਾਲ ਜੋੜ ਕੇ ਦੇਖਦੇ ਹਾਂ ਕਿ ਕਿਵੇਂ ਜਿਹੜਾ ਡਾਇਸਪੋਰਾ ਸਿੱਖ ਹੈ ਉਹਨੂੰ ਦਬਾਉਣ ਦੇ ਲਈ ਭਾਰਤ ਸਰਕਾਰ ਵੱਲੋਂ ਜਿਹੜੇ ਟੈਕਟਿਕਸ, ਜਿਹੜੇ ਹੀਲੇ ਵਸੀਲੇ ਵਰਤੇ ਜਾ ਰਹੇ ਨੇ, ਇਹਨੂੰ ਵੀ ਸਿੱਖ ਐਕਟਿਵਿਸਟਸ ਵੱਲੋਂ ਇਸ ਘਟਨਾਕ੍ਰਮ ਨੂੰ ਉਸੇ ਕੜੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸੇ ਸਬੰਧ ਦੇ ਵਿੱਚ ਅੱਜ ਅਸੀਂ ਅਮਰੀਕਾ ਦੀ ਜਿਹੜੀ ਕੈਪੀਟਲ ਹੈ ਵਾਸ਼ਿੰਗਟਨ DC, ਉੱਥੇ ਪਹੁੰਚੇ ਹਾਂ। ਇੱਥੇ ਇੰਡੀਅਨ ਐਮਬੈਸੀ ਦੇ ਬਾਹਰ DMV ਏਰੀਏ ਦੀਆਂ ਸਿੱਖ ਸੰਗਤਾਂ ਵੱਲੋਂ ਪ੍ਰੋਟੈਸਟ ਉਲੀਕਿਆ ਗਿਆ ਫ੍ਰੀ ਜੱਗੀ ਕੈਂਪੇਨ ਦੇ ਨਾਮ ਹੇਠ। ਸੋ ਅੱਜ ਅਸੀਂ ਇੱਥੇ ਪਹੁੰਚੇ ਹਾਂ। ਆਓ ਇਸ ਪ੍ਰੋਟੈਸਟ ਦੇ ਵਿੱਚ ਜਿੱਥੇ ਸ਼ਾਮਲ ਹੁੰਦੇ ਹਾਂ, ਇੱਥੇ ਜਿਹੜੇ ਪੰਥਕ ਬੁਲਾਰੇ ਪਹੁੰਚੇ ਨੇ, ਪੰਥਕ ਸ਼ਖਸੀਅਤਾਂ ਪਹੁੰਚੀਆਂ ਨੇ, ਉਹਨਾਂ ਦੇ ਵੀ ਵਿਚਾਰ ਜਾਣਦੇ ਹਾਂ ਕਿ ਅੱਜ ਇਹ ਜਿਹੜਾ ਪ੍ਰੋਟੈਸਟ ਇੱਥੇ ਉਲੀਕਿਆ ਗਿਆ, ਇਹਦੀ ਕੀ ਮਹੱਤਤਾ ਹੈ। ਜਿਹੜਾ ਸਿੱਖ ਡਾਇਸਪੋਰਾ ਵੱਲੋਂ ਇਹ ਫ੍ਰੀ ਜੱਗੀ ਕੈਂਪੇਨ ਹੈ ਅਤੇ ਜਿਹੜੀਆਂ ਹੋਰ ਸਿੱਖ ਨੌਜਵਾਨ ਨੇ ਜਿਨ੍ਹਾਂ ਨੂੰ ਉੱਥੇ ਅਰੈਸਟ ਕੀਤਾ ਗਿਆ, ਡਿਟੇਨ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ, ਜਿਵੇਂ ਕਿ ਜਿਹੜੀ ਮੀਡੀਆ ਦੇ ਵਿੱਚ ਗਿਣਤੀ ਸਾਹਮਣੇ ਆਉਂਦੀ ਹੈ ਕਿ ਪਿਛਲੇ ਤਕਰੀਬਨ 7 ਮਹੀਨਿਆਂ ਦੇ ਵਿੱਚ 47 ਸਿੱਖ ਨੌਜਵਾਨਾਂ ਨੂੰ ਟੈਰਰਿਜ਼ਮ ਦੇ ਨਾਂ ਹੇਠ ਉੱਥੇ ਅਰੈਸਟ ਕੀਤਾ ਗਿਆ। ਇਸ ਸੰਬੰਧੀ ਵੇਰਵੇ ਸਹਿਤ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਹੈ ਪ੍ਰੋਟੈਸਟ ਤੇ ਜਿਹੜੀਆਂ ਪੰਥਕ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੰਡੀਅਨ ਐਮਬੈਸੀ ਵਾਸ਼ਿੰਗਟਨ DC ਦੇ ਬਾਹਰ ਇਸ ਗੱਲ ਨੂੰ ਲੈ ਕੇ ਖਲੋਤੇ ਹਾਂ ਕਿ ਭਾਰਤੀ ਸਿਸਟਮ ਜਿਹੜਾ ਕਿ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਇਨ ਦਾ ਵਰਲਡ ਕਹਿ ਕੇ ਦੁਨੀਆ ਦੀਆਂ ਅੱਖਾਂ 'ਚ ਘੱਟਾ ਪਾਉਂਦਾ ਹੈ, ਪਰ ਕਿਵੇਂ ਇਹ ਇੱਕ ਨਾਜ਼ੀਕਰੇਸੀ ਬਣੀ ਹੋਈ ਹੈ ਜਿੱਥੇ ਕਿ ਸਟੇਟ ਦੀਆਂ ਤਿੰਨੋਂ ਹੀ ਬ੍ਰਾਂਚਿਸ, ਲੈਜਿਸਲੇਟਿਵ, ਐਗਜ਼ੈਕਟਿਵ ਔਰ ਜੁਡੀਸ਼ਰੀ, ਬਿਲਕੁਲ ਉਸ ਨਾਜ਼ੀ ਤਰਜ਼ ਤੇ ਕੰਮ ਕਰ ਰਹੀਆਂ ਨੇ। ਔਰ ਉਸ ਦਾ ਲੇਟੈਸਟ ਸਬੂਤ ਜਿਹੜਾ ਕਿ ਅੱਜ ਦੇ ਇਸ ਰੋਸ ਵਿਖਾਵੇ ਦਾ ਮੁੱਖ ਕਾਰਨ ਹੈ, ਬ੍ਰਿਟਨ ਦੇ ਸ਼ਹਿਰੀ ਜਗਤਾਰ ਸਿੰਘ ਜੱਗੀ ਕਰਕੇ ਜਿਨ੍ਹਾਂ ਨੂੰ ਪਿਆਰ ਨਾਲ ਜਾਣਿਆ ਜਾਂਦਾ ਹੈ, ਉਹਨਾਂ ਨੂੰ 4 ਨਵੰਬਰ ਤੋਂ ਗ੍ਰਿਫਤਾਰ ਕਰਨਾ, ਟਾਰਚਰ ਕਰਨਾ, ਦਹਿਸ਼ਤਗਰਦੀ ਦੇ ਝੂਠੇ ਕੇਸ ਉਹਨਾਂ ਤੇ ਪਾਣੇ, ਤੇ ਇਹਦੇ ਬਾਵਜੂਦ ਕਿ ਬ੍ਰਿਟਨ ਦੀ ਪਾਰਲੀਮੈਂਟ, ਬ੍ਰਿਟਨ ਦੀ ਪ੍ਰਾਈਮ ਮਿਨਿਸਟਰ, ਕੈਨੇਡਾ ਦੇ ਮੈਂਬਰਸ ਆਫ ਪਾਰਲੀਮੈਂਟ ਔਰ ਦੁਨੀਆ ਭਰ 'ਚ 5 ਮਿਲੀਅਨ ਸਿੱਖ ਡਾਇਸਪੋਰਾ ਵੱਲੋਂ ਪਿਛਲੇ ਲਗਭਗ 3 ਹਫ਼ਤਿਆਂ ਤੋਂ ਇਹ ਕੈਂਪੇਨ ਜਾਰੀ ਹੈ ਕਿ ਜਗਤਾਰ ਸਿੰਘ ਜੱਗੀ ਨੂੰ ਰਿਹਾ ਕੀਤਾ ਜਾਏ, ਟਾਰਚਰ ਬੰਦ ਕੀਤਾ ਜਾਏ। ਲੇਕਿਨ ਜਿਹੜੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ, ਈਵਨ ਜਦੋਂ ਕਿ ਬਹੁਤ ਯਤਨਾਂ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਮਿਲੇ ਤੇ ਸਰਦੀਆਂ ਸ਼ੁਰੂ ਹੋ ਚੁੱਕੀਆਂ ਨੇ, ਜਿਹੜੇ ਗਰਮ ਕੱਪੜੇ ਵੀ ਉਹਨਾਂ ਨੂੰ ਦਿੱਤੇ ਗਏ ਉਹ ਵੀ ਉਹਨਾਂ ਤੋਂ ਖੋਹ ਲਏ। ਸੋ ਇਹਨਾਂ ਹਾਲਾਤਾਂ 'ਚ ਅੱਜ ਦਾ ਇਹ ਪ੍ਰੋਟੈਸਟ, ਜਿਸ ਨੂੰ ਕਿ ਮੁੱਖ ਤੌਰ ਤੇ ਵਾਸ਼ਿੰਗਟਨ ਮੈਟਰੋ ਏਰੀਏ ਦੇ ਯੰਗਸਟਰਸ ਨੇ ਆਰਗੇਨਾਈਜ਼ ਕੀਤਾ, ਇਸ ਦੀ ਸ਼ੁਰੂਆਤ ਹੋ ਚੁੱਕੀ ਹੈ। ਔਰ ਬੇਸ਼ੱਕ ਮੌਸਮ ਦੇ ਵਿੱਚ ਠੰਡ ਵੀ ਹੈ, ਹਵਾ ਚੱਲ ਰਹੀ ਹੈ ਔਰ ਇਹ ਥੈਂਕਸਗਿਵਿੰਗ ਦਾ ਜਿਹੜਾ ਸਾਰੇ ਦਿਨ ਚੱਲ ਰਹੇ ਨੇ, ਕੱਲ ਥੈਂਕਸਗਿਵਿੰਗ ਹੈ। ਔਰ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਅਮਰੀਕਾ ਵਰਗੇ ਮੁਲਕ ਦੇ ਵਿੱਚ ਵੀ, ਜਿੱਥੇ ਕਿ ਥੈਂਕਸਗਿਵਿੰਗ ਦੇ ਨਾਲ ਰੱਬ ਦਾ ਸ਼ੁਕਰਾਨਾ ਜਾਂ ਨੇਟਿਵ ਅਮਰੀਕਨਸ ਤੋਂ ਗੱਲ ਸ਼ੁਰੂ ਹੋਈ, ਇਸ ਦੀ ਸ਼ੁਰੂਆਤ ਹੁੰਦੀ ਹੈ, ਉੱਥੇ ਟਰਕੀ ਪਾਰਡਨ ਕਰਨ ਦੀ ਜਿਹੜੀ ਵਾਈਟ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਵੱਲੋਂ ਕੀਤਾ ਜਾਂਦਾ, ਉਹ ਰਸਮ ਵੀ ਹੁੰਦੀ ਹੈ। ਪਰ ਦੂਜੇ ਪਾਸੇ ਭਾਰਤੀ ਲੋਕਤੰਤਰ ਦੇ ਅੰਦਰ ਬੇਗੁਨਾਹ ਨੂੰ ਅਸੀਂ, ਕਿਉਂਕਿ ਜਗਤਾਰ ਸਿੰਘ ਜੱਗੀ ਦੀ ਗੱਲ ਡਾਇਸਪੋਰਾ ਸਿੱਖ ਹੋਣ ਦੇ ਨਾਤੇ ਮੋਰ ਫੋਰਸਫੁਲੀ ਕਰ ਸਕਦੇ ਹਾਂ, ਪਰ ਸਾਡਾ ਦਿਲ ਉਹਨਾਂ ਦੇ ਲਈ ਵੀ ਧੜਕਦਾ ਹੈ, ਉਹਨਾਂ ਦੀ ਪੀੜ ਵੀ ਮਹਿਸੂਸ ਕਰਦਾ ਹੈ ਜਿਹੜੇ ਦੂਸਰੇ 3 ਸਿੰਘ ਹੋਰ ਜਿਨ੍ਹਾਂ ਦੇ ਉੱਤੇ ਬਹੁਤ ਜ਼ਿਆਦਾ ਟਾਰਚਰ ਕੀਤਾ ਗਿਆ ਹੈ ਔਰ ਦਰਜਨਾਂ ਹੋਰ ਜਿਹੜੇ ਘਰਾਂ ਦੇ ਵਿੱਚ ਛਾਪੇ ਮਾਰ ਕੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਬੜਾ ਜ਼ਰੂਰੀ ਹੁੰਦਾ ਹੈ ਜਦੋਂ ਕਿ ਅਸੀਂ ਪ੍ਰੋਟੈਸਟ ਦੀ ਆਵਾਜ਼ ਬੁਲੰਦ ਕਰਦੇ। ਸੋ ਅੱਜ ਅਸੀਂ ਇਹ ਸਮਝਦੇ ਹਾਂ ਕਿ ਸਾਡੀ ਯੰਗਰ ਜਨਰੇਸ਼ਨ ਇਸ ਕਾਬਲ ਹੋ ਚੁੱਕੀ ਹੈ ਕਿ ਉਹਨਾਂ ਨੇ ਖਾਲਿਸਤਾਨ ਦਾ ਫਲੈਗ, ਖਾਲਿਸਤਾਨ ਦਾ ਸਟੈਂਡਰਡ, ਖਾਲਿਸਤਾਨ ਦਾ ਪਰਚਮ ਚੁੱਕ ਲਿਆ
ਔਰ ਅੱਜ ਦਾ ਇਹ ਸਾਰਾ ਹੀ ਪ੍ਰੋਟੈਸਟ ਜਿਹੜਾ ਹੈ ਇਹ ਮੁੱਖ ਤੌਰ ਤੇ ਇਸ ਦਾ ਕ੍ਰੈਡਿਟ ਇਹਨਾਂ ਯੰਗਸਟਰਸ ਨੂੰ ਜਾਂਦਾ ਹੈ ਜਿਨ੍ਹਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕਰਕੇ ਫਿਰ ਸਾਨੂੰ ਇਨਵਾਈਟ ਕੀਤਾ ਕਿ ਭਾਈ ਆਓ ਤੁਸੀਂ ਸਾਰੇ ਜੁਆਇਨ ਕਰੋ। ਸੋ ਅਸੀਂ ਸਮਝਦੇ ਹਾਂ ਵੀ ਇਹ ਸ਼ੁਰੂਆਤ ਹੈ ਇਸ ਫ੍ਰੀ ਜੱਗੀ ਕੈਂਪੇਨ ਦੀ। ਆਉਣ ਵਾਲੇ ਸਮੇਂ 'ਚ ਪੈਟੀਸ਼ਨਸ, ਪ੍ਰੋਟੈਸਟ ਔਰ ਜੇ ਕੋਈ ਵੀ ਇੰਟਰਨੈਸ਼ਨਲ ਲੈਵਲ ਤੇ ਕੋਈ ਕਾਨੂੰਨੀ ਸਟੈਪ ਵੀ ਲੈਣ ਦੀ ਲੋੜ ਪੈਂਦੀ ਹੈ ਸਾਨੂੰ ਉਸ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਸਾਡਾ ਜਮਾਂਦਰੂ ਹੱਕ ਹੈ ਔਰ ਮੈਂ ਸਮਝਦਾ ਕਿ ਜਿਸ ਅੰਦਾਜ਼ ਦੇ ਵਿੱਚ ਇੰਡੀਅਨ ਐਮਬੈਸੀ, ਇੰਡੀਅਨ ਕੌਂਸੂਲੇਟਸ ਹਰਾਸ ਕਰ ਰਹੇ ਨੇ, ਜਿਉਂ ਹੀ ਇਸ ਪ੍ਰੋਟੈਸਟ ਦੀ 11 ਵਜੇ ਸ਼ੁਰੂਆਤ ਹੋਈ ਅਸੀਂ ਆਏ ਔਰ ਮੈਂ ਕੁਝ ਫਾਸਲੇ ਤੇ ਦੇਖਿਆ ਕਿ ਇੱਕ ਜਿਹੜਾ ਕਿ ਸ਼ਕਲੋਂ ਹੀ ਆਫੀਸ਼ੀਅਲ ਲੱਗਦਾ ਸੀ ਉਹ ਪਿਕਚਰਸ ਲੈ ਰਿਹਾ ਸੀ। ਮੈਂ ਉਹਦੇ ਕੋਲ ਗਿਆ ਔਰ ਉਹਨੂੰ ਮੈਂ ਬੰਦ ਕੀਤਾ। ਉਹਨੂੰ ਮੈਂ ਕਿਹਾ ਕਿ ਬਈ ਤੈਨੂੰ ਕੁੱਟ ਪੈਗੀ ਕਿਉਂਕਿ ਜੇ ਜਿੰਨਾ ਗੁੱਸਾ ਇਸ ਵੇਲੇ ਸਿੱਖਾਂ 'ਚ ਹੈ ਇਸ ਥਾਂ ਨੂੰ ਤੂੰ ਛੱਡ ਦੇ। ਔਰ ਉਹ ਘਬਰਾਹਟ ਦੇ ਵਿੱਚ ਉਹ ਚਲਾ ਗਿਆ। ਲੇਕਿਨ ਉਹਨਾਂ ਦਾ ਇਹ ਤਰੀਕਾ ਹੈ ਕਿ ਦੁਨੀਆ ਭਰ ਦੇ ਵਿੱਚ ਸਿੱਖਾਂ ਨੂੰ ਇਹ ਹਰਾਸ ਕਰਨ ਦੀ ਲਾਈਨ ਜਿਹੜੀ ਕਿ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਇਸ ਟੈਕਟਿਕ ਨੂੰ ਅਪਣਾਇਆ ਹੋਇਆ ਹੈ। ਸੋ ਅਸੀਂ ਸਮਝਦੇ ਹਾਂ ਕਿ ਪ੍ਰੋਟੈਸਟ ਕਰਨਾ ਸਾਡਾ ਮੁੱਢਲਾ ਹੱਕ ਹੈ, ਪਰ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ ਇੰਟਰਨੈਸ਼ਨਲ ਲਾਅ, ਯੂਨਾਈਟਿਡ ਨੇਸ਼ਨਸ ਦੇ ਚਾਰਟਰ ਦੇ ਪੈਰਾਮੀਟਰ 'ਚ ਰਹਿੰਦੇ ਆ ਬਿਨਾਂ ਹਿੰਸਕ ਹੋਇਆਂ, ਬਿਨਾਂ ਭੜਕਾਹਟ ਤੋਂ ਆਪਣੇ ਅਸੀਂ ਹੱਕ ਦਾ ਇਸਤੇਮਾਲ ਕਰੀਏ। ਜਿਉਂ-ਜਿਉਂ ਇਹ ਪ੍ਰੋਟੈਸਟ ਅੱਗੇ ਤੁਰੇਗਾ ਤਿਉਂ-ਤਿਉਂ ਇਸ ਦੀ ਰਿਪੋਰਟਿੰਗ TV 84 ਵੱਲੋਂ ਕੀਤੀ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Down with Indian government! Down with Indian government! Down with Indian government! Justice delayed is justice denied! Justice delayed is justice denied! Justice delayed! Justice denied! Justice delayed! Justice denied! Justice delayed! Justice denied! India kills minorities! Free! Free! Jaggi now! Free! Free! Jaggi now! Sadhe munde वापस ले आओ! वापस ले आओ! वापस ले आओ! sadhe munde वापस ले आओ! वापस ले आओ! वापस ले आओ! खालिस्तान जिंदाबाद! खालिस्तान जिंदाबाद! इंडिया out of खालिस्तान! India out of खालिस्तान! ना हिंदू ना हिंदुस्तान! लेके रहोगे 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 खालिस्तान! गली में शोर है भारत माता चोर है! गली में शोर है भारत माता चोर है! जगी नाउ! जगी नाउ! जगी नाउ! जगी नाउ! जगी नाउ! साडे मुंडे वापस ले आओ! वापस ले आओ! वापस ले आओ! जगी नाउ! जगी नाउ! वाहिगुरु जी का खालसा, वाहिगुरु जी की फतेह. मेरा नाम है Jaspreet Kaur and I'm here with the DMU Sikh youth, and we are here to protest the unlawful and wrong, unjust imprisonment of Jagtar Singh Johal, aka Jaggi, who is the founder and creator of NeverForget84.com's website. He was taken by plainclothes police officers out with his newlywed wife on November 4th. Until today, he has not been given a court date or a proper lawyer and representation. We are here to stand up against the inhumane treatment of Jagtar Singh in jail and the other things that are in jail with him as well. We are here to protest against the inhumane actions of the Indian government and the unjust actions of the Indian government. They have been doing this for a very long time and it's still continuing. So we're here to stand up and let Washington, D.C., the nation, hear our voice against the Indian government and the unjust system that they are working. And we here are together. We will stand up against the minority. We stand with the minorities of the against the Indian government. Vaheguru Ji Ka Khalsa, Vaheguru Ji Ki Fateh. The story of Jagtar Singh will not be another one of the countless ones our people have endured. Another story of families losing their sons to a fake encounter. Another story of when government silence the voice of the people. Another story of when the oppressed are deemed to be the enemies of the people. We will not be silent. The lions have acted like sheep long enough. We will claw for our brothers' freedom, and we will roar about the injustices done against us from the mountaintops. The government of India is scared of our power, our voice, because they know our history. They know that the history of the Guru drives us, that the Guru's Bani breathes life into our very spirits. Let us not betray that spirit. Indian government! Indian government! Indian government! Indian government!
government. Indian police. Indian police. Indian police. Punjab police. Punjab police. Punjab police. Punjab police. Punjab police. No justice, no peace. 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 Justice delayed. Justice denied. Justice delayed. Justice denied. Khalistan. Zindabad. Khalistan. Zindabad. Khalistan. Zindabad. Raj karega. Raj karega. Raj karega. Waheguru Ji Ka Khalsa, Waheguru Ji Ki Fateh. Today we are gathered here in the Indian consulate, in front of the Indian consulate in Washington, D.C. Today's date is November 22nd, 2017. It has been 18 days since Jagtar Singh Johal, a British citizen, has been abducted, detained, and tortured by the hands of the Indian government and the Indian police in Punjab. Early October, Jagtar Singh went to India to get married. A few weeks later, he was abducted while he was shopping out with his wife and with his cousin. Plainclothes police officers took a sack, put it over his head, and took him away. His family had no idea of his whereabouts. Today, he has been police remanded for 18 days. He's been tortured with body separation techniques. He's been electrocuted in his ears, his chest, his genitals. Is this what Indian democracy is? Is this what the Indian government wants to show the world? That this type of democracy is what is good? We challenge the Indian government today. We are letting them know that the Sikh diaspora, that the Sikh youth will not stand for this. We condemn them, and we want Jagtar Singh Johal freed. We want him to be released back into the hands of his own family and away from the Indian police. India has a long history of impunity against minorities. India's impunity has been going on since 1947, since they came out of British colonization. We want Jagtar Singh Johal freed. We want the freedom of him. And this is just a continuation. This is just a continuation of what the Indian government has continued since 1947 against its minorities. We are with you. We stand with you. Do not give up. Do not give up hope. We will be loud and we will be heard, especially by the Indian government here. We will not stop until you are freed and you will get your justice. Waheguru Ji Ka Khalsa, Waheguru Ji Ki Fateh. Jaggi now! Jaggi now! We stand with Jagtar Singh! 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 Jaggi now! Jaggi now! Jaggi now! No justice! No peace! No justice! No peace! No justice! No peace! No justice! No peace! India is a fake democracy! 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 India kills minorities! Waheguru Ji Ka Khalsa, Waheguru Ji Ki Fateh. Today we are here gathered at the Indian Embassy here in Washington, D.C. As the D.C. Sikh youth, we're here to protest the hypocritical Indian government who is illegally detaining Jagtar Singh Johal for the past month now in Punjab. He went there to go get married, and now he is being illegally detained and tortured as we speak. Today we're here to protest and let our voices be heard to the Indian government, and so that we can pressurize the Indian government to say something and do something and let Jagtar Singh go back home. He is a UK citizen. He does not deserve to be illegally detained and tortured by the Indian government. This is not the first time this has happened. It is not the last time it will happen. We are here to make sure Jagtar Singh is freed, and we're using social media as a tactic to pressurize others and those who have not spoken about Jagtar Singh to speak on him and to get him freed. Waheguru Ji Ka Khalsa, Waheguru Ji Ki Fateh. Jaggi now! We stand with Jagtar Singh! We stand with Jagtar Singh! We stand with Jagtar Singh! ਸਾਡੇ ਮੁੰਡੇ ਵਾਪਸ ਲਿਆਓ! ਵਾਪਸ ਲਿਆਓ! ਵਾਪਸ ਲਿਆਓ! ਸਾਡੇ ਮੁੰਡੇ ਵਾਪਸ ਲਿਆਓ! ਵਾਪਸ ਲਿਆਓ! ਵਾਪਸ ਲਿਆਓ! ਸਾਡੇ ਮੁੰਡੇ ਵਾਪਸ ਲਿਆਓ! ਵਾਪਸ ਲਿਆਓ! ਵਾਪਸ ਲਿਆਓ! ਜਗਤਾਰ ਸਿੰਘ ਰਿਹਾ ਕਰੋ! ਰਿਹਾ ਕਰੋ! ਰਿਹਾ ਕਰੋ! ਜਗਤਾਰ ਸਿੰਘ ਰਿਹਾ ਕਰੋ! ਰਿਹਾ ਕਰੋ! ਰਿਹਾ ਕਰੋ! No justice! No peace! No justice! No peace! No justice! No peace! No justice! No peace! India is a fake democracy!
ਸਿੰਘਾਂ ਨੂੰ ਰਿਹਾ ਕਰੋ, ਰਿਹਾ ਕਰੋ, ਰਿਹਾ ਕਰੋ, ਬੰਦ ਸਿੰਘਾਂ ਨੂੰ ਰਿਹਾ ਕਰੋ, ਰਿਹਾ ਕਰੋ, ਰਿਹਾ ਕਰੋ, ਫਰੀ ਜੱਗੀ, No! ਫਰੀ ਜੱਗੀ, No! ਫਰੀ ਜੱਗੀ, No! ਸਾਡੇ ਮੁੰਡੇ ਵਾਪਸ ਲਿਆਓ, ਵਾਪਸ ਲਿਆਓ, ਵਾਪਸ ਲਿਆਓ, ਸਾਡੇ ਮੁੰਡੇ ਵਾਪਸ ਲਿਆਓ, ਵਾਪਸ ਲਿਆਓ, ਵਾਪਸ ਲਿਆਓ, ਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ, ਖਾਲਿਸਤਾਨ, ਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ, ਖਾਲਿਸਤਾਨ. Vaheguru Ji Ka Khalsa, Vaheguru Ji Ki Fateh. We're here today to protest in front of the Indian Embassy. We're speaking against human rights violations that have been committed by India and the Indian government. We're here to give voices to those who don't have voices right now in India. They have been detained illegally and are being tortured as we speak. We hope that protests like these can put pressure on those in power to help bring our brothers and sisters back. Vaheguru Ji Ka Khalsa, Vaheguru Ji Ki Fateh. We stand with Jagtar Singh, free, free, Jaggi now, free, free, Jaggi now, free, free, Jaggi now, free, free, Jaggi now, free, free. Jaggi now, India kills minorities, India kills minorities, India kills minorities, Down with the India- unjust system. Down with the unjust system, 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 Indian embassy. shame, shame, 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 Indian democracy. 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 shame, shame, Khalistan. Zindabad, Khalistan. Zindabad, हमारे तेरी सोच से तेरा देंगे ठोक के, हमारे तेरी सोच से तेरा देंगे ठोक के, पिंडों वाले साफ सफाई जिन्हें सुती कौम जगाई, पिंडों वाले साफ सफाई जिन्हें सुती कौम जगाई, खालिस्तान जिंदाबाद, खालिस्तान जिंदाबाद, free free Jaggi now, free free Jaggi now, free free Jaggi now, stand with Jagtar Singh. We stand with Jagtar Singh, We stand with Jagtar Singh, We stand with Jagtar Singh, We stand with Jagtar Singh. ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਕਰਮਵੀਰ ਸਿੰਘ ਹੈ। ਅੱਜ ਅਸੀਂ ਇੱਥੇ ਸ਼ਾਮਲ ਹੋਏ ਹਾਂ ਇੰਡੀਅਨ ਐਮਬੈਸੀ ਦੇ ਅੱਗੇ। ਅਸੀਂ ਪ੍ਰੋਟੈਸਟ ਕਰਨ ਦੇ ਹਾਂ ਜਿਹੜਾ ਜਗਤਾਰ ਸਿੰਘ ਅਤੇ ਹੋਰ ਜਿਹੜੇ 3 ਸਿੰਘਾਂ ਨੂੰ ਉਹਨਾਂ ਨੇ ਪੰਜਾਬ ਪੁਲਿਸ ਨੇ ਕੈਦ ਕੀਤਾ ਹੈ with unjustly with no due process. They're being tortured. They're being held without any viable reason, and the government refuses to respond on why they have done so, and they refuse to release them. We're trying to make sure that there's more awareness in our community and the communities abroad, so that we can get them freed, and we can make sure that there's no further human rights violation that occurs to them. What do we want? Justice! What do we want? Justice! When do we want it? Now! When do we want it? Now! When do we want it? Now! No justice! No peace! No justice! No peace! No justice! No peace! India commits human rights violations! 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 Long live our freedom fighters! Long live Our freedom fighters! Long live Our freedom fighters! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ DC ਯੂਥ ਇੱਥੇ ਇੰਡੀਅਨ ਐਮਬੈਸੀ ਕੌਂਸੂਲੇਟ ਤੇ ਪ੍ਰੋਟੈਸਟ ਕਰਨ ਲਈ ਆਏ ਹਾਂ। ਤੇ ਪ੍ਰੋਟੈਸਟ ਕਰਨ ਦਾ ਮਤਲਬ ਇਹੀ ਆ ਵੀ ਜਿਹੜਾ ਕਿ ਵੀ ਫ੍ਰੀ ਸਪੀਚ ਦਾ ਸਾਨੂੰ ਇੱਥੇ ਫਰੀडम ਇਸ ਕੰਟਰੀ 'ਚ ਹੈਗਾ ਜਾਂ ਇੰਗਲੈਂਡ 'ਚ ਹੈਗਾ ਜਾਂ ਆਸਟ੍ਰੇਲੀਆ 'ਚ ਹੈਗਾ, ਉਹ ਇੰਡੀਆ ਦੀ ਗੌਰਮੈਂਟ ਨੂੰ ਹੁਣ ਪਸੰਦ ਨਹੀਂ ਹੈਗਾ। ਤੇ ਉਹਨਾਂ ਨੇ ਨਵੀਆਂ ਟੈਕਟਿਕਸ ਹੁਣ ਸ਼ੁਰੂ ਕਰ ਲਈਆਂ, ਜਿਹੜੇ ਕਿ ਵੀ ਬਾਹਰਲੇ ਸਿਟੀਜ਼ਨ ਨੇ ਉਹਨਾਂ ਨੂੰ ਕਿਡਨੈਪ ਕਰਕੇ ਟੌਰਚਰ ਕੀਤਾ ਜਾ ਰਿਹਾ। ਤੇ ਇੱਥੇ ਦੀ ਗੌਰਮੈਂਟ ਹੁਣ ਇਹਨਾਂ ਵਿਸ਼ਿਆਂ ਤੇ ਕੁਛ ਕਰੂਗੀ ਜ਼ਰੂਰ। ਜਿੰਨਾ ਕੁ ਅਸੀਂ ਇੱਥੇ ਪ੍ਰੈਸ਼ਰ ਪਾਵਾਂਗੇ ਉਹਨਾਂ ਕੋਲ ਕੁਛ ਕਰਨਗੇ। ਵੀ ਇੰਡੀਆ ਦੇ ਜਿਹੜੇ ਸਿਟੀਜ਼ਨ ਨੇ ਉਹਨਾਂ ਨਾਲ ਜੋ ਹੋ ਰਿਹਾ ਉਹ ਤੇ ਹੋ ਹੀ ਰਿਹਾ, ਪਰ ਬਾਹਰਲੇ ਸਿਟੀਜ਼ਨ ਜਿਹੜੇ ਹੈਗੇ ਜਿਨ੍ਹਾਂ ਤੇ ਇੰਡੀਆ ਦਾ ਕੋਈ ਹੱਕ ਨਹੀਂ, ਉਹਨਾਂ ਤੇ ਉਹ ਇੰਡੀਆ ਹੁਣ ਹੱਥ ਪਾ ਰਿਹਾ। ਇਹਦਾ ਜਵਾਬ ਹੁਣ ਬਾਹਰਲੇ ਜਿਹੜੇ ਸਿਟੀਜ਼ਨ ਨੇ ਉਹ ਦੇਣਗੇ। ਤੇ ਅੱਗੇ ਜੋ ਹੋਏਗਾ ਤੁਹਾਡੇ ਸਾਹਮਣੇ ਹੀ ਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Brothers and sisters, the very loud and clear message is being given here in front of the Indian Embassy, where a turbaned person like us, but the Indian stooge, Navtej Sarna is the ambassador, and who has been given 1-year extension now until 2018. I want to remind Mr. Sarna here, he has written a book on Zafarnama 2-3 years ago, and he knows that what is the spirit of Zafarnama. With the tyranny of the Mughal rulers, whatever was happening in Punjab, whatever happened to the families and Sikhs of Guru Gobind Singh Sahib in Zafarnama, the letter of victory wrote to Aurangzeb that you'll be very happy that you have killed my 4 sons. You will be very happy that you have killed my thousands of Sikhs. You have destroyed my Anantapur, but you have snuffed out few candles. The whole hot burning furnace of Khalsa is around me. I'll make Punjab so hot that your horses won't be able to gallop around the plains of Punjab. And Mr. Sarna, you should give the same message to your government, which you are representing here. Your government thought that in June 84, by attacking our sanctum sanctorum Darbar Sahib, the seat of our temporal power Akal Takht Sahib, and 37 Sikh historical shrines, by killing thousands of Sikhs on June 3rd, 1984, the martyrdom day of Guru Arjan Sahib, your Queen Indira Gandhi thought that she has taught Sikhs a lesson which they will never forget. But you and your government know that how that bitch was punished on October 31st, 1984. Your General Vaidya, who was the army-in-chief in attacking that, how he was punished in Pune. And for the last 33 years, the tyranny of your government, to whom you are representing here, is continuing. And now, this killing regime has spread its tentacles towards the diaspora Sikhs. It's very clear that 5 million Sikh diaspora, which is now a power in itself, the country, the capital where we are having this protest today, more than 50 U.S. congressmen are part of the U.S. Congressional Sikh Caucus. In our neighborhood in Canada, the leader of NDP, the 3rd largest party in Canada, is Jagmeet Singh, who is a vocal supporter of right of self-determination, right of Khalistan. Today in Canadian Parliament, there are 17 Sikh members of Parliament. The Defence Minister of Canada is a Sikh, and you know the strength of UK Sikhs as well. That is why your dirty hands have extended now to the diaspora Sikhs. Jagtar Singh Jaggi, who was visiting Punjab, has been arrested on November 4th. For the last 3 weeks, he has been continuously tortured, as is told by his attorney Jaspal Singh Manpur. Even on the onset of the winter, the warm clothes which his family gave to him were taken back from him. The British High Commission in Delhi was not allowed to meet Jagtar Singh repeatedly after even 2 requests, and the day he met him in Baga Purana court, the visiting card he gave to him was taken immediately away from him by the Punjab police. And today, your Chief Minister in Punjab, Amrinder Singh, is threatening diaspora Sikhs. He is ridiculing the British members of Parliament. More than 175 British members of Parliament have raised their voice against torture of Jagtar Singh. Yesterday in the House of Commons, from the Scotland, the member of Scottish Nationalist Party, who is representing the home constituency of Jagtar Singh in Glasgow,
has raised his voice, and not only that, even UK's Prime Minister Theresa May yesterday in an interview to the BBC has said that they are feeling with concern what is happening and they will take appropriate action. Mr. Sarna, remember that like you disguised as a Sikh during the Mughal regime also, there were Chandus, Suchanands, Gangus, Lakhus and Jassus, but they couldn't stop the Sikh pathway, the Sikh march to Red Fort, Delhi. You must be remembering that at that time the Mughals, the Afghans and then the Britishers, they thought that by hanging Sikhs, by chopping them, by killing them, by having price on their heads, you'll kill or they will be able to kill the spirit of freedom in every Sikh. But you are forgotten. Your killing regime is making an error. Always remember, a Sikh is either a Badshah or a Baghi. A Sikh will always fight for his freedom. Either he will be on the throne or he or she is ready to face any form of persecution. But 5 million Sikh diaspora is very clear that in Punjab, your killing regime, by killing a whole generation of the Sikhs between 1984 and 1995 and subjecting the next generation to the menace of drugs, you think that you have silenced the voice in Punjab. But don't forget that what is the power of the diaspora Sikhs? As diaspora Jewish community was instrumental in the creation of nation of Israel. Today, 5 million Sikh diaspora with its strength, with its political clout, with its voice and particularly our younger generation, we are proud today that today the protest which is being organized here is by our youngsters from the metro area, Virginia, Maryland, Washington, D.C., our college-going, school-going, university-going, our professional youngsters. They know that ultimately, until unless in our fatherland, in the land of Indian-occupied Punjab, is not free. We can't have free access to Darbar Sahib. We can't have free access to our brothers and sisters. And now your killing regime has come to a point that where a person like Jagtar Singh Jaggi, who went there for his final marriage ceremony, was arrested, is being tortured, and your whole system, which claims to be the largest democracy on this planet, in fact is the largest Nazi-cracy in the beginning of 21st century. Message is very clear. Almost 3 centuries ago, the Khalsa, who was created in 1699 with a very clear message, sovereignty is our birthright, and whatever are the norms of Sikh faith, the basic tenets of Sikh faith are enshrined in the UN Charter of Human Rights, in the Geneva Protocols, in the international law. Right of self-determination is the basic fundamental right of all the enslaved people. In the last decades, we have seen that how United Nations, which started with 50 countries as member states in 1948, today have 193 countries. In the last decades, we have seen that how East Timor, Kosovo, Macedonia, countries even have become free from the yoke of their enslaving countries. We have seen that how referendums have taken place in Quebec twice, in 1980, in 1995, in Scotland just 2 years ago, and now there is a movement that may be in Catalonia, that may be in Kurdistan for referendum. And Sikh nation, which enjoyed a free status as a free sovereign Sarkar-e-Khalsa Jio until 1849, which had the territory of 150,000 plus square mile territory,
We are born free people. In 1947, we were the third party in the negotiation of transfer of power. We joined hands with your Indian Union on the assurances that no constitution in India will be accepted which won't be acceptable to the Sikhs. We joined Indian Union on the assurances that Sikhs will be given a province in the north so that they may also be able to enjoy the glow of freedom. But to their dismay, they found in the Indian Constituent Assembly that they are refusing to recognize Sikhs as a separate religion. That is when two Sikh representatives in the Indian Constituent Assembly, they rose in the assembly and said, this is betrayal of the Sikhs. This is betrayal of the promises made to the Sikhs. We reject this constitution. Fact of the matter is that de facto we may be captured in Indian map, but de juris we are not part of India, as Sikh representatives refused to put their signatures on the draft of Indian constitution. We have never accepted India as our country. After June 1984, it was a very clear message, and at Akal Takht, a Sarbat Khalsa took place on January 26, 1986, which formed a Panthak committee to lead the Sikh nation, which declared on April 29, 1986, that now we as a separate nation, Khalistan, whose boundaries are between the river Jamna and Pakistan border at Wagah, we are an independent sovereign nation of Khalistan. In the last 33 years, lot of sacrifices have taken place in our land. Over 100,000 our brothers and sisters have sacrificed their lives, and even today, in spite of tyranny of your state, Jathedar Jagtar Singh Hawara, who is in shackles, in chains, in Tihar jail, whenever he is brought out, he shouts Khalistan Zindabad. This is the defiant spirit of the Khalsa, and the very message which is being given from here is very clear, that 30 million Sikh nation is determined to get our freedom. We are independent, sovereign people by birth. Our father is Guru Gobind Singh Sahib, Mata Sahib Kaur, and we belong to Anandpur Sahib. The freedom is the basic impulse of every Sikh, and let with a clear, loud message. On one hand, while we are struggling for our independent sovereign nation, but we won't let that diaspora Sikh should be arrested and harassed there. And the very clear message is free Jagtar Singh Jaggi right away, and let the other three youngsters as well, those who have been arrested along with him or those who are being tortured. Dozens of other youngsters have been picked up from their homes. Even the grandmother of Jagtar Singh Jaggi is being harassed. She is the only old lady living in the ancestral home of theirs. Her landline connection has been cut. Stop all this kind of harassment. These harassments won't be able to stop the march of Khalistan, the march of our freedom. Let my fellow brothers and sisters, we may raise a few slogans which should be very clear message to these stooges of Indian system. This Navtej Sarna, who is representing here Indian government, and in the morning when we started the protest, one Indian stooge or RA official came here to take pictures, and I walked to him and I said, leave this place immediately, otherwise we will do what happened to your High Commissioner in Melbourne, Australia. And he left the place. Let me give a very clear message. India out of! Pakistan! India out of! Pakistan! India out of! Pakistan! Indian democracy! Shame, shame! Indian democracy! Shame, shame! Indian thagocracy! Shame, shame! Indian thagocracy! Shame, shame!
Indian Nazi crazy. Indian Nazi crazy. Indian hypocrisy. Indian hypocrisy. India out of. India out of. Free Jagtar Singh Jaggi now. Free Jagtar Singh Jaggi. Free Jagtar Singh Jaggi. Free Jagtar Singh Jaggi. अकाल तख्त तो आई आवाज. 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 वाहिगुरु जी का खालसा, वाहिगुरु जी की फतेह. Jaggi now! Free, free! Jaggi now! Free, free! Jaggi now! Free, free! Jaggi now! We stand with Jagtar Singh! 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 Free, free! Jaggi now! Free, free! Jaggi now! Free, free! Jaggi now! Jaggi now! No justice! No peace! No justice! No peace! No justice! No peace! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ. ਸਾਰੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ. ਅੱਜ ਵਾਸ਼ਿੰਗਟਨ ਏਰੀਏ ਦੀ ਸੰਗਤ ਜਿਹੜੀ ਆ ਉਹ ਅੰਬੈਸੀ ਦੇ ਸਾਹਮਣੇ ਜਗਤਾਰ ਸਿੰਘ ਜੱਗੀ ਦੇ ਹੱਕ ਵਿੱਚ ਉਹਨਾਂ ਨੂੰ ਰਿਹਾਅ ਕਰਾਉਣ ਵਾਸਤੇ ਪ੍ਰੋਟੈਸਟ ਕਰ ਰਹੀ ਹੈ, ਜਿਹੜਾ ਕਿ ਥਰੂ ਆਊਟ ਅਮਰੀਕਾ, ਕੈਨੇਡਾ, ਇੰਗਲੈਂਡ ਚੱਲ ਰਿਹਾ ਔਰ ਉਨੀ ਦੇਰ ਇਹ ਚੱਲਦਾ ਰਹੇਗਾ ਜਿੰਨੀ ਦੇਰ ਜੱਗੀ ਨੂੰ ਇਹ ਰਿਹਾਅ ਨਹੀਂ ਕਰਦੇ, ਜਿੰਨੀ ਦੇਰ ਇਹ ਬੰਦ ਨਹੀਂ ਕਰਦੇ ਜਿਹੜੇ ਬੰਦੇ ਉੱਥੇ ਅਰੈਸਟ ਕਰ ਰਹੇ ਆ ਬਗੈਰ ਕਿਸੇ ਕਸੂਰ ਤੋਂ, ਉਨੀ ਦੇਰ ਅਸੀਂ ਪ੍ਰੋਟੈਸਟ ਜਿਹੜਾ ਉਹ ਜਾਰੀ ਰੱਖਾਂਗੇ ਆਲ ਓਵਰ ਦਾ ਵਰਲਡ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ. Jaggi now! Jaggi now! Jaggi now! ਸਾਡਾ ਮੁੰਡਾ ਵਾਪਸ ਲਿਆਓ! ਵਾਪਸ ਲਿਆਓ! ਵਾਪਸ ਲਿਆਓ! ਸਾਡੇ ਮੁੰਡੇ ਵਾਪਸ ਲਿਆਓ! ਵਾਪਸ ਲਿਆਓ! ਵਾਪਸ ਲਿਆਓ! ਸਾਡੇ ਮੁੰਡੇ ਵਾਪਸ ਲਿਆਓ! ਵਾਪਸ ਲਿਆਓ! ਵਾਪਸ ਲਿਆਓ! Indian government! Shame! Shame! Indian government! Shame! Shame! Indian embassy! Shame! Shame! Indian embassy! Shame! Shame! Indian embassy! Shame! Shame! Indian embassy! Shame! Shame! Indian government! Shame! Shame! Indian government! Shame! Shame! Indian police! Shame! Shame! Indian police! Shame! Shame! Indian police! Shame! Shame! Punjab police! Shame! Shame! Punjab police!
ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਹਿਮਾਲੇ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਤਾਰ ਜੱਗੀ ਦੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਤਾਰ ਜੱਗੀ ਦੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਤਾਰ ਜੱਗੀ ਦੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ ਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ ਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ ਪਿੰਡਰਾਂ ਵਾਲੇ ਸੰਤ ਸਿਪਾਹੀ ਜਿੰਨਾ ਸੁੱਤੀ ਕੌਮ ਜਗਾਈ 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 ਬੰਦੀ ਸਿੰਘ ਰਿਹਾ ਕਰੋ ਬੰਦੀ ਸਿੰਘ ਰਿਹਾ ਕਰੋ ਬੰਦੀ ਸਿੰਘ ਰਿਹਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਰਣਜੀਤ ਸਿੰਘ ਮਨਾਸਸ ਵਰਜੀਨੀਆ ਗੁਰੂ ਘਰ ਤੋਂ। We are here to protest front of Indian Embassy about Jaggi arrest in Punjab. ਮੈਂ ਇੱਕ ਮੈਸੇਜ ਰਮਿੰਦਰ ਸਿੰਘ ਪੰਜਾਬ ਗੌਰਮੈਂਟ ਜਾਂ ਇੰਡੀਅਨ ਗੌਰਮੈਂਟ ਨੂੰ ਦੇਣਾ ਚਾਹੁੰਦਾ ਕਿ ਜੇ ਇਹੋ ਜਿਹੇ ਇਨਹਿਮਿਊਨ ਜੋ ਟਾਰਚਰ ਕਰ ਰਹੇ ਆ, ਇਨੋਸੈਂਟ ਲੋਕਾਂ ਨੂੰ ਫੜ ਕੇ ਜੇਲ੍ਹ 'ਚ ਸੁੱਟ ਰਹੇ ਆ, ਇਹ ਚੰਗੇ ਨਹੀਂ ਹੈਗੇ। ਇਹਦੇ ਨਾਲ ਹੋਰ ਪ੍ਰੋਬਲਮ ਵੱਧ ਰਹੀਆਂ। ਤੇ ਜੇ ਕਿਸੇ ਨੂੰ ਤੁਸੀਂ ਜਿਸ ਨੇ ਕ੍ਰਾਈਮ ਵੀ ਕੀਤਾ ਉਹਨੂੰ ਵੀ ਟਾਰਚਰ ਨਹੀਂ ਕਰਨਾ ਚਾਹੀਦਾ, ਪਰ ਤੁਸੀਂ ਜਿਹੜੇ ਆ ਕਿ ਇਨੋਸੈਂਟ ਲੋਕੀ ਆ ਉਹਨਾਂ ਨੂੰ ਵੀ ਫੜ ਕੇ ਜੇਲ੍ਹਾਂ 'ਚ ਸੁੱਟ ਕੇ ਟਾਰਚਰ ਕਰ ਰਹੇ ਜੋ, ਇਹ ਗਲਤ ਪ੍ਰੈਕਟਿਸ ਹੈਗੀਆਂ। ਦੁਨੀਆ ਕਿਤੇ ਅੱਗੇ ਦੀ ਅੱਗੇ ਵੱਧ ਰਹੀ ਆ ਪਰ ਤੁਸੀਂ ਹੋਰ ਪਿੱਛੇ ਜਾਈ ਜਾ ਰਹੇ ਜੋ। ਸੋ ਆਈ ਥਿੰਕ ਕਿ ਪੁਲਿਸ ਨੂੰ ਚੰਗੀ ਤਰ੍ਹਾਂ ਟ੍ਰੇਨ ਕਰਕੇ ਜਿਹੜਾ ਟਾਰਚਰ ਕਰਨ ਦਾ ਸਿਸਟਮ ਹੈ ਖਤਮ ਕਰਨਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। What do we want? Justice. 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 When do we want it? Now. 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 ਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ ਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ Justice. No peace. No 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 justice. No peace. ਸਾਡੇ ਸ਼ਹਿਰ ਬਾਹਰ ਕੱਢੋ 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 ਬੰਦੀ ਸਿੰਘ ਰਿਹਾ ਕਰੋ 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 ਇੰਡੀਅਨ ਗਵਰਨਮੈਂਟ shame shame ਇੰਡੀਅਨ ਗਵਰਨਮੈਂਟ shame shame ਇੰਡੀਅਨ ਗਵਰਨਮੈਂਟ shame shame ਇੰਡੀਅਨ ਗਵਰਨਮੈਂਟ shame shame Indian government shame shame who is the butcher Indian government who is the butcher Indian government who is the butcher Indian government who is the terrorist 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 Indian government Goti topi Jamrapur Goti topi Jamrapur Goti topi Jamrapur Goti topi Jamrapur Hindi na Hindu na Hindustan Leke Raje Khalistan 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 Khalistan Zindabad Khalistan Zindabad Khalistan Zindabad Raj karega Khalsa Raj karega Khalsa Raj karega Khalsa Sido thodi soch te Pero dege ठोक के Sido thodi soch te Pero dege ठोक के ਬੰਦ ਸਿੰਘਾਂ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਬੰਦ ਸਿੰਘਾਂ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ Free Jaggi now Free Jaggi now Free Jaggi now Free Jaggi now Beep beep Jaggi now Beep beep Jaggi now Beep beep Jaggi now Beep beep Jaggi now Jagtar Singh ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ Jagtar Singh ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ Jagtar Singh ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ Jagtar Singh ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ Up up Khalistan Down down India Up up Khalistan Down down India Indian
government, shame, shame. Indian government, shame, shame. Indian government, shame, shame. Indian government, shame, shame. Indian nazocracy, shame, shame. Indian nazocracy, shame, shame. Indian nazocracy, shame, shame. Indian democracy, shame, shame. Indian democracy, shame, shame. Indian democracy, shame, shame. Na Hindi, na Hindu, na Hindustan. Lekin hoge Khalistan. Na Hindi, na Hindu, na Hindustan. Lekin hoge Khalistan. Bale Sonehal. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਅਸੀਂ ਵਾਸ਼ਿੰਗਟਨ ਡੀਸੀ ਵਿੱਚ ਜੋ ਸਾਡੇ ਬੇਕਸੂਰ ਵੀਰ ਪੰਜਾਬ ਪੁਲਿਸ ਨੇ ਫੜ ਕੇ ਅੰਦਰ ਕੀਤੇ ਹੋਏ ਹਨ, ਜੋ ਪਹਿਲਾਂ ਤੋਂ ਵੀ ਜੇਲ੍ਹਾਂ ਵਿੱਚ ਬੈਠੇ ਹਾਂ, ਉਹਨਾਂ ਦੀ ਰਿਹਾਈ ਲਈ ਅਨਿਆਂ ਦੇ ਅਗੇਂਸਟ ਅਸੀਂ ਖੜੇ ਹਾਂ। ਸਾਡੇ ਬੱਚਿਆਂ ਨੇ ਇੱਥੇ ਇਹ ਸਟੈਪ ਲਿਆ। ਗੁਰੂ ਮਹਾਰਾਜ ਕਿਰਪਾ ਕਰੇ ਸਾਡੀ ਕੌਮ ਸਮੁੱਚੀ ਇਕੱਠੀ ਹੋ ਕੇ ਇੱਕ ਪਲੇਟਫਾਰਮ 'ਤੇ ਇਕੱਠੀ ਹੋ ਕੇ ਇਸ ਅਨਿਆਂ ਖਾਤਰ ਆਵਾਜ਼ ਬੁਲੰਦ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਿਹਾ ਕਰੋ ਰਿਹਾ ਕਰੋ। ਨਾ ਹਿੰਦੀ ਨਾ ਹਿੰਦੂ ਨਾ ਹਿੰਦੁਸਤਾਨ ਲੈ ਕੇ ਆਵਾਂਗੇ ਖਾਲਿਸਤਾਨ। ਨਾ ਹਿੰਦੀ ਨਾ ਹਿੰਦੂ ਨਾ ਹਿੰਦੁਸਤਾਨ ਲੈ ਕੇ ਆਵਾਂਗੇ ਖਾਲਿਸਤਾਨ। India commits human rights violations. 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 ਸਿੰਘੋ ਤੁਹਾਡੀ ਸੋਚ ਤੇ ਪੈਰੋਂ ਦੇਵਾਂਗੇ ਠੋਕ ਕੇ। ਸਿੰਘੋ ਤੁਹਾਡੀ ਸੋਚ ਤੇ ਪੈਰੋਂ ਦੇਵਾਂਗੇ ਠੋਕ ਕੇ। ਸਿੰਘੋ ਤੁਹਾਡੀ ਸੋਚ ਤੇ ਪੈਰੋਂ ਦੇਵਾਂਗੇ ਠੋਕ ਕੇ। Vaheguru Ji Ka Khalsa, Vaheguru Ji Ki Fateh. We're here gathered in front of the Indian Embassy in Washington, D.C. in order to protest the illegal detention of Jagtar Singh Johal by the Punjab police in India. Jagtar Singh was detained on November 4th, and for over a week he was tortured in police detention and subjected to electric shocks to his ears, genitalia, and chest, and including body separation techniques where they stretched his leg forcibly. I'm here to protest this illegal detention, this illegal torture, and pressure the government to release Jagtar Singh so we can have better and equal rights in the state of India. Vaheguru Ji Ka Khalsa, Vaheguru Ji Ki Fateh. Free, free! Jaggi now! Free, free! Jaggi now! Free, free! Jaggi now! Free, free! Jaggi now! Freedom for Jagtar Singh! Freedom for Jagtar Singh! Freedom for Jagtar Singh! Freedom for Jagtar Singh! Jagtar Singh रिहा करो! रिहा करो रिहा करो! Jagtar Singh रिहा करो! रिहा करो रिहा करो! No justice! No peace! No justice! No peace! No justice! No peace! No justice! No peace! India kills! Minority! 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 No justice! No peace! 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 Free, free! Jaggi now! Free, free! Jaggi now! Free, free! Jaggi now! Free, free! Jaggi now! Bole Sonehal! I'm a representative of the Sikh youth in the DC area. We are gathered here today at the Indian consulate to support Jagtar Singh Johal, a British citizen who was abducted, detained, and tortured at the hands of the Indian police. Jagtar Singh went to India to get married, but instead he was abducted and his family knew nothing of his whereabouts. His wife was harassed and his family has gone into hiding. Last week, Jagtar Singh was tortured at the hands of the Indian police using body separation methods. Electric shocks were applied to his genitals, his ears, and his chest. As of today, Jagtar Singh has been in police remand for 18 days. He has been accused of crimes he could not commit while sitting in England. Recently, he was accused by the Indian judiciary of another ridiculous and unproven claim, that he was involved in the killing of a pastor. This is false. The pastor's own family members went on record saying that they received death threats from the right-wing Hindutva groups like RSS before the pastor was murdered. How could Jagtar Singh be involved in such a murder while he was sitting in England? This basically shows us that the Indian state will not stop in placing falsified claims towards anyone that speaks against them and against any human rights abuses they do.
Jagtar Singh was targeted because of his social justice activism in England and for highlighting the human rights abuses and atrocities committed by the Indian state. India's oppression of Sikhs and impunity towards its minorities are well known. India has passed several anti-Sikh legislation since its creation out of British colonization in 1947. This is not new. We have always been targeted. Sikhs have always been the target of Indian human rights abuses. Just for speaking out on Indian government-sponsored genocide of the Sikh activists all over the world in the diaspora face a very real possibility of being blacklisted and denied entrance into their country. Sikh activists are in danger of becoming illegally detained and tortured, especially when visiting their homeland, just like Jagtar Singh Jaggi. Indian government has created an atmosphere of fear and hate towards Sikhs just because we have been critical of the treatment towards minority groups. What kind of world's largest democracy is that? What a joke. Human rights organizations like Insaf and Human Rights Watch have released reports and articles illuminating these aspects of the Indian state. This is just another page in the book of India's heinous and barbaric crimes against the Sikhs and other minorities. India will not stop in degrading the Sikh identity or Sikh sovereignty. But we will not stop. We are here. We are present. We support Jagtar Singh Jaggi and his family and many other Bandi Singh and Singhania that are fighting against impunity in India. We will be loud. We will be heard all over the world. Do not forget, we are here and we will always be here. India, do you hear me? India, do you hear me? You're in there and I know you can hear us. We are here and we demand the release of Jagtar Singh Johal, a British citizen who had the power to stand up to you, who had the power to say something. And now you're scared, so stay scared and realize that we will not stop. Sangat ji, do not give up. Come forward. We must show them that we will not stop in the fight towards Sikh sovereignty and the fight towards releasing Jagtar Singh Jaggi. Free, free! Jaggi now! 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 Jagtar Singh, रिहा करो! रिहा करो! रिहा करो! Jagtar Singh, रिहा करो! रिहा करो! रिहा करो! India kills! Minorities! 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 Freedom for Jagtar Singh! Freedom for Jagtar Singh! Freedom for Jagtar Singh! Freedom for Jagtar Singh! Khalistan! Zindabad! Khalistan! Zindabad! Khalistan! Zindabad! No justice! No peace! 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 Justice for Jagtar Singh! 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 Bole sone haal Sat Sri Akal! Waheguru Ji Ka Khalsa, Waheguru Ji Ki Fateh. We're standing outside the Indian Embassy today to demonstrate and show our support for Jagtar Singh Johal, aka Jaggi, who is being illegally detained in India and is a UK citizen for running the website neverforget84.com. Jaggi went on holiday, on a holiday to India as well as to get married, and had 5 plainclothes policemen throw a sack over his head and abduct him while he was out shopping with his fiancée. And this isn't the first case that's happened like this. There's been 47 similar cases in the state of Punjab where the Indian police has abducted Sikh youngsters who are similar to Jaggi. And if this isn't stopped now, this will never end. History has shown this happened in '84, and till to date, nothing has changed. And we encourage and ask the Sikh youth around the world, especially the diaspora, and we are here today standing united as the diaspora with Jagtar Singh Johal as well as the other Singhs and Kaurs who are being illegally detained and being illegally persecuted with no due process in India. So we ask everybody to show support and bring light to this cause.
Waheguru Ji Ka Khalsa, Waheguru Ji Ki Fateh. We only have a little bit of more time here to let the Indian government and this Indian embassy people know why we're here and what we want. Please, everybody, cooperate and stand up at the front and please let them know what our message is and that we're here strong, brave, and ready to let them hear our roar. Waheguru Ji Ka Khalsa, Waheguru Ji Ki Fateh. I challenge the darkness. If nothing else, I will not let it settle around myself. I will not let it settle. Around myself, I will establish light. Watching that one light, other lights will arise, and the world will be amazed by the one light that stopped the darkness. And today, when a darkness is trying to overwhelm the truth, when it's full strength, if nothing else, a proud and noble Punjab will shine like a bright light. Is challenging the darkness. And I pray to the Guru, whoever identifies with the truth, to keep the light lit. These words were spoken by none other than Shaheed Jaswant Singh Khalda in 1995 in the aftermath of the 1984 occurrences. And today we are here standing in solidarity with our brother Jagtar Singh Johal, aka Jaggi, a man who created a website which kept the diaspora movement alive, which informed and educated not only Sikhs, but all people from all walks of the world of what happened in 1984. This website took Jaswant Singh Khalda's work from paper to something accessible by the world. It was worldwide. The Indian government thinks they can silence him, and through him they can silence the Sikh Qawm. But little do they know, they are planting a seed for a stronger revolution. Because with these continuing injustices, we will not stand idle. With more and more human rights violations committed by the Indian government, the more activists join the movement towards justice. Jaggi is a UK born and raised citizen. He was being targeted by the Indian state officials. Jaggi is illegally detained and tortured to the 3rd degree. Jaggi was arrested for shedding light on the atrocities committed by the Indian state in 1984. He did this by creating a website called NeverForget84.com to let the world know that the genocides committed by the Indian state, both in 1984 till present day. The Indian state will try to silence anyone who stands for the truth. And they can do this, if they can do this to Jaggi, a UK born and raised citizen, they can do this to anyone with a voice. Stand up and let your voice be heard, and stand up for those who are forced to be silent. We will challenge the darkness and be a light for others. Waheguru Ji Ka Khalsa, Waheguru Ji Ki Fateh. I challenge the darkness. 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 BP. Jaggi now. 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 I stand with Jagtar Singh. I stand with Jagtar Singh. I stand with Jagtar Singh. I challenge the darkness. I challenge the darkness. I challenge the darkness. I challenge the darkness. BP. Jaggi now. BP. Jaggi now. Bole ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਟੀਵੀ 84 ਦੇ ਚੈਨਲ ਦੇ ਰਾਹੀਂ ਦੁਨੀਆ ਭਰ ਵਿੱਚ ਵਸਦੇ ਗੁਰੂ ਨਾਨਕ ਨਾਮ ਲੇਵਾ ਸਿੱਖ ਸਾਰੇ ਸਿੰਘਾਂ ਦੇ ਬੇਨਤੀ ਅਰਜ਼ ਕਰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੁਨੀਆ ਭਰ ਦੇ ਵਿੱਚ ਜੋ ਹਿੰਦੁਸਤਾਨ ਦੀ ਬੇਪਰਵਾਹ ਗਵਰਨਮੈਂਟ, ਇਹ ਮੋਦੀ ਦੀ ਗਵਰਨਮੈਂਟ ਜੋ ਸਿੱਖਾਂ ਨੂੰ ਗੁਲਾਮੀ ਦਾ ਦੁਬਾਰਾ ਅਹਿਸਾਸ ਕਰਵਾ ਰਹੀ ਹੈ, ਹਰ ਰੋਜ਼ ਅਹਿਸਾਸ ਕਰਾ ਰਹੀ ਹੈ, ਤੇ ਸਾਰੀ ਕੌਮ ਜਿਹੜੀ ਹੈ ਉਸ ਅਸੀਂ ਗੁਲਾਮੀ ਦੇ ਅਹਿਸਾਸ ਨੂੰ ਮੰਨ ਚੁੱਕੇ ਹਾਂ। ਔਰ ਸਾਰੇ ਮੇਰੇ ਵੀਰ ਵਰਲਡ ਲੈਵਲ ਤੇ ਸਾਰੀਆਂ ਐਮਬੈਸੀਆਂ ਦੇ ਸਾਹਮਣੇ ਇੰਡੀਆ ਗਵਰਨਮੈਂਟ ਨੂੰ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਤੁਹਾਡੀ ਜਿਹੜੀਆਂ ਜਾਤੀਆਂ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਅੱਜ ਸਾਡਾ ਵੀਰ ਇੰਗਲੈਂਡ ਦਾ ਸਿਟੀਜ਼ਨ ਹੋਣ ਦੇ ਨਾਤੇ ਹਿੰਦੁਸਤਾਨ ਦੇ ਗਵਰਨਮੈਂਟ ਨੇ ਫੜ ਕੇ ਝੂਠੇ ਕੇਸ ਪਾਏ ਜਾ ਰਹੇ ਨੇ। ਇਹਨਾਂ ਦੇ ਸਬੰਧ ਵਿੱਚ ਦੁਨੀਆ ਭਰ ਵਿੱਚ ਜਿੱਥੇ ਸਿੰਘਾਂ ਨੇ ਪ੍ਰੋਟੈਸਟ ਕਰਨੇ ਸ਼ੁਰੂ ਕੀਤੇ ਨੇ, ਅੱਜ ਇੱਥੇ ਅਸੀਂ ਅਮਰੀਕਾ ਦੇ ਕੈਪੀਟਲ ਵਾਸ਼ਿੰਗਟਨ DC ਦੇ ਵਿੱਚ ਇਹਨਾਂ ਦੀ ਐਮਬੈਸੀ ਦੇ ਸਾਹਮਣੇ ਖਲੋ ਕੇ ਇੰਡੀਆ ਗਵਰਨਮੈਂਟ ਨੂੰ ਸੁਨੇਹਾ ਭੇਜ ਰਹੇ ਹਾਂ ਕਿ ਤੁਹਾਡੇ ਜ਼ੁਲਮਾਂ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਜਿਹੜੀਆਂ ਤੁਸੀਂ ਜਾਸਤੀਆਂ ਕਰ ਰਹੇ ਹੋ ਇਹ ਉਹਨਾਂ ਦੇ ਕੰਨਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ।
ਪਰ ਗੁਰੂ ਮਹਾਰਾਜ ਦੇ ਹੁਕਮ ਦੇ ਅਨੁਸਾਰ ਦੇ ਹੁਕਮ ਨੂੰ ਮੰਨਦੇ ਹੋਇਆ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਕਈ ਬਚਨ ਸਾਨੂੰ ਹਰ ਵੇਲੇ ਯਾਦ ਰੱਖਣੇ ਚਾਹੀਦੇ ਨੇ ਕਿ ਹੱਕ ਕੋਈ ਦਿੰਦਾ ਨਹੀਂ, ਹੱਕ ਲਏ ਜਾਂਦੇ ਨੇ। ਇਹ ਸਾਡੇ ਆਜ਼ਾਦੀ ਸਾਡਾ ਹੱਕ ਹੈ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਬਾਰ-ਬਾਰ ਸਟੇਜ ਤੋਂ ਇਹ ਗੱਲ ਕਿਹਾ ਕਰਦੇ ਸਨ ਕਿ ਘਰ ਘਰ ਜਾ ਕੇ ਬੱਚੇ ਨੂੰ ਦੱਸ ਦਿਓ ਕਿ ਸਿੱਖ ਕੌਮ ਗੁਲਾਮ ਹੈ ਤੇ ਆਜ਼ਾਦੀ ਸਾਡਾ ਹੱਕ ਹੈ। ਉਸ ਆਜ਼ਾਦੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਤੇ ਅਸੀਂ ਸਿੱਖ ਕੌਮ ਜਿੱਥੇ ਬੈਠੀ ਆ ਆਪੋ ਆਪਣੇ ਉਪਰਾਲੇ ਕਰਕੇ ਖਾਲਸਾ ਦੀ ਪ੍ਰਾਪਤੀ ਵਾਸਤੇ ਆਪਣਾ ਯੋਗਦਾਨ ਪਾਈਏ ਤੇ ਇਸ ਬੇਪਰਵਾਹ ਦੀ ਜਿਹੜੀਆਂ ਗੁਲਾਮੀਆਂ ਸਾਨੂੰ ਦੱਸ ਰਹੇ ਨੇ ਇਹਨਾਂ ਤੋਂ ਜਾਨ ਤਾਂ ਛੁੱਟੇਗੀ ਜੇ ਅਸੀਂ ਆਪਣੇ ਖਾਲਸਾ ਦੀ ਪ੍ਰਾਪਤੀ ਕਰਾਂਗੇ। ਆਓ ਅੱਜ ਮੌਕਾ ਹੈ, ਅੱਜ ਇੱਕ ਮੂੰਹ ਬਣੀ ਹੈ ਕਿ ਅੱਜ ਆਪਾਂ ਜਿੱਥੇ ਵੀ ਸਿੱਖ ਬੈਠਾ, ਜਿਹੜਾ ਵੀ ਵੀਰ ਜਿੱਥੇ ਵੀ ਬੈਠਾ ਉਹ ਆਪਣੇ ਉਪਰਾਲੇ ਕਰੇ। ਇਸ ਬੇਪਰਵਾਹ ਦੇ ਕੰਨ ਖੋਲ੍ਹਣ ਵਾਸਤੇ ਆਪਣੇ ਉਪਰਾਲੇ ਕਰੀਏ, ਆਪਣੇ ਰਾਜ ਭਾਗ ਖਾਲਸਾ ਦੀ ਪ੍ਰਾਪਤੀ ਵਾਸਤੇ ਆਪਣੇ ਯੋਗਦਾਨ ਪਾਈਏ। ਬੱਚਿਆਂ ਨੂੰ ਜੋ ਸਾਡੇ ਨਾਲ ਜ਼ੁਲਮ ਹੋ ਰਹੇ ਨੇ ਇਹਨਾਂ ਜ਼ੁਲਮਾਂ ਨੂੰ ਆਪਾਂ ਘਰ ਆਪਣੇ ਬੱਚਿਆਂ ਤੱਕ ਪਹੁੰਚਾਈਏ, ਬੱਚਿਆਂ ਨੂੰ ਇਸ ਲੈਵਲ ਦੇ ਕਰੀਏ ਬੱਚੇ ਸਮੇਂ ਦੇ ਹਾਣੀ ਹੋ ਕੇ ਇਸ ਮੌਕੇ ਦੀ ਹਕੂਮਤ ਦਾ ਟਾਕਰਾ ਦਾ ਮੂੰਹ ਭੰਨਵਾਂ ਜਵਾਬ ਦੇ ਕੇ ਆਪਣੇ ਰਾਜ ਖਾਲਸਾ ਦੀ ਪ੍ਰਾਪਤੀ ਵਾਸਤੇ ਆਪਣੇ ਉਪਰਾਲੇ ਕਰਾਉਣ। ਮੈਂ ਦੁਬਾਰਾ ਫਿਰ TV 84 ਦੀ ਸਮੂਹ ਪ੍ਰਬੰਧਕ ਕਮੇਟੀ ਜਿਨ੍ਹਾਂ ਦੇ ਰਾਹੀਂ ਅਸੀਂ ਇਸ ਮੀਡੀਆ ਤੇ ਦੁਨੀਆ ਭਰ ਚ ਵਿਚਾਰ ਕਰਦੇ ਹਾਂ ਤੇ ਸਾਰੇ ਸਿੰਘਾਂ ਨੂੰ ਦੁਬਾਰਾ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। First of all, I'd like to thank all the Sangat that came out today, including Dr. Uncle came all the way from New York. ਅਸੀਂ ਬਹੁਤ ਧੰਨਵਾਦੀ ਹਾਂ ਕਿ ਸਾਰੀ ਸਿੱਖ ਸੰਗਤ ਇੱਥੇ ਪਹੁੰਚ ਕੇ ਆਪਣਾ ਕੀਮਤੀ ਸਮਾਂ ਕੱਢ ਕੇ We are here because of Jagtar Singh's illegal detainment. Jagtar Singh was an innocent man who just ran a website to highlight the atrocities done by the Indian government. Jagtar Singh's background is from the UK. He is a UK citizen. He does not deserve to be illegally detained and tortured by the Indian state. We are here to protest the torturous and the malicious Indian state. We are here to hold the Indian government accountable for false imprisonment, illegal detainment, and cruel and unusual punishment of its prisoners. This is nothing new. India has a very long history of attacking Sikhs and silencing them when they speak up against injustice. Even our gurus, Sat Singh Ji, were imprisoned for speaking and supporting the truth. Guru Tegh Bahadur Ji, Guru Har Rai Sahib Ji were imprisoned for following and speaking the truth. Jagtar Singh is living, breathing proof that this still exists to this day. We are here to shed light on the hypocrisy of the Indian democratic system. We are constantly shut down and threatened if we speak up. We are constantly shut down by not only the Indian state, but those who claim to walk with us but have a different agenda. Guru Sahib says that a Sikh who goes outside the Guru's teaching is not a true Sikh. Sat Singh Ji, be aware of those who wag their tails in front of these mass murderers. Be angry. We must remember that these are the people who killed our brothers, raped our sisters, and confused our generation today. It is their constant agenda to get rid of us. They are trying to wipe out our land, rid our language, but even Guru Gobind Singh Ji Maharaj said, "Sawa lakh se ek lao, tabe Gobind Singh naam kaho." We must embody the Sawa Lakh ideology that even our gurus fought for. We owe our sovereignty to Guru Gobind Singh Ji's Khalsa, not India nor any other government system. We must be Jagtar Singh's voice when he has been silenced. Our freedom of speech is being used as a pressurization tool to get those who are quiet about Jagtar Singh, especially those who have profited off of us. We must raise our voices, use our social media as our weapon, and free Jagtar Singh. Khalistan! Zindabad! Khalistan! Zindabad! Khalistan! Zindabad! Khalistan! Zindabad! Free, free! Jaggi now! Free, free! Jaggi now! Free, free! Jaggi now! Free, free! Jaggi now! Tegh, Tegh! Fateh! Tegh, Tegh! Fateh!
निशान है पंत महाराज के बोले सोनिहाल वाहिगुरु जी का खालसा वाहिगुरु जी की फतेह। साध संगत जी ਜਿਹੜੀਆਂ ਸੰਗਤਾਂ ਪਿੱਛੇ ਖੜੀਆਂ ਨੇ ਉਹਨਾਂ ਨੂੰ ਬੇਨਤੀ ਆ ਕਿ ਅੱਗੇ ਆ ਜਾਓ, ਲੰਗਰ ਬਾਅਦ ਛਕ ਲਿਓ ਤੇ ਅਸੀਂ ਹੁਣ ਆਖਰੀ ਸਾਡੇ 15-20 ਮਿੰਟ ਰਹਿ ਗਏ ਨੇ। ਅਸੀਂ ਇਹ ਗਵਰਨਮੈਂਟ ਨੂੰ ਦੱਸਣਾ ਅਸੀਂ ਇੱਥੇ ਆਏ ਹਾਂ ਤੇ ਅਸੀਂ ਆਵਾਜ਼ ਬੁਲੰਦ ਕਰਕੇ ਅਸੀਂ ਜਕਾਰੇ ਲਾਈਏ ਬੋਲੇ ਸੋਨਿਹਾਲ ਬਾਮਣ ਸਰਕਾਰ ਮੁਰਦਾਬਾਦ 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 ਇੰਡੀਅਨ ਗਵਰਨਮੈਂਟ ਇੰਡੀਅਨ ਗਵਰਨਮੈਂਟ ਇੰਡੀਅਨ ਗਵਰਨਮੈਂਟ ਇੰਡੀਅਨ ਗਵਰਨਮੈਂਟ ਇੰਡੀਅਨ ਗਵਰਨਮੈਂਟ ਬਾਮਣ ਸਰਕਾਰ ਮੁਰਦਾਬਾਦ ਬਾਮਣ ਸਰਕਾਰ ਮੁਰਦਾਬਾਦ ਬਾਮਣ ਸਰਕਾਰ ਮੁਰਦਾਬਾਦ no justice no peace 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 free free Jackie now 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 freedom for Jagtar Singh freedom for Jagtar Singh freedom for Jagtar Singh freedom for Jagtar Singh Jagtar Singh जग्गी तेरी सोच ते देंगे ठोक के जगतार सिंह जग्गी तेरी सोच ते देंगे ठोक के जगतार सिंह रिहा करो रिहा करो रिहा करो जगतार सिंह रिहा करो रिहा करो रिहा करो बंदी सिंह रिहा करो रिहा करो रिहा करो बंदी सिंह रिहा करो रिहा करो रिहा करो India is a fake democracy 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 and Indian police brutality and Indian police brutality and Indian police brutality and Indian police brutality down with the unjust system 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 India kills minorities India kills minorities India kills minorities we stand with Jagtar Singh 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 long live our freedom fighters 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 ਸਾਡੀ ਮੰਜ਼ਿਲ ਖਾਲਿਸਤਾਨ 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 ਪਿੰਡਰਾਂ ਵਾਲੇ ਤੇਰੀ ਸੋਚ ਤੇ ਤੇਰਾ ਦਿਆਂਗੇ ਠੋਕ ਕੇ ਹਮਾਰੇ ਤੇਰੀ ਸੋਚ ਤੇ ਤੇਰਾ ਦਿਆਂਗੇ ਠੋਕ ਕੇ ਪਿੰਡਰਾਂ ਵਾਲੇ ਤੇਰੀ ਸੋਚ ਤੇ ਤੇਰਾ ਦਿਆਂਗੇ ਠੋਕ ਕੇ ਜਗਤਾਰ ਸਿੰਘ ਜੱਗੀ ਤੇਰੀ ਸੋਚ ਤੇ ਤੇਰਾ ਦਿਆਂਗੇ ਠੋਕ ਕੇ ਜਗਤਾਰ ਸਿੰਘ ਜੱਗੀ ਤੇਰੀ ਸੋਚ ਤੇ ਤੇਰਾ ਦਿਆਂਗੇ ਠੋਕ ਕੇ ਜਗਤਾਰ ਸਿੰਘ ਜੱਗੀ ਤੇਰੀ ਸੋਚ ਤੇ ਤੇਰਾ ਦਿਆਂਗੇ ਠੋਕ ਕੇ free free Jaggi now free free Jaggi now free free Jaggi now we stand with Jagtar Singh we stand with Jagtar Singh we stand with Jagtar Singh ਗਲੀ ਗਲੀ ਵਿੱਚ ਸ਼ੋਰ ਹੈ ਭਾਰਤ ਮਾਤਾ ਚੋਰ ਹੈ ਗਲੀ ਗਲੀ ਵਿੱਚ ਸ਼ੋਰ ਹੈ ਭਾਰਤ ਮਾਤਾ ਚੋਰ ਹੈ ਗਲੀ ਗਲੀ ਵਿੱਚ ਸ਼ੋਰ ਹੈ ਭਾਰਤ ਮਾਤਾ ਚੋਰ ਹੈ ਗਲੀ ਗਲੀ ਵਿੱਚ ਸ਼ੋਰ ਹੈ ਭਾਰਤ ਮਾਤਾ ਚੋਰ ਹੈ ਨਾ ਹਿੰਦੀ ਨਾ ਹਿੰਦੂ ਨਾ ਹਿੰਦੁਸਤਾਨ लेके रहेंगे खालिस्तान ना हिंदी ना हिंदू ना हिंदुस्तान लेके रहेंगे खालिस्तान free free Jaggi now free free Jaggi now free free Jaggi
democracy now. India is a fake democracy. 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 What do we want? Justice. 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 Indian government. Shame, shame. 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 Police. End police brutality. 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 India is a Fake democracy. India is a Fake democracy. Down with the unjust system. 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 India kills Minorities. India kills Minorities. India kills Minorities. India kills Minorities. No justice. No peace. No justice. No peace. ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਇੱਥੇ ਵਾਸ਼ਿੰਗਟਨ ਡੀਸੀ ਵਿੱਚ ਇੰਡੀਅਨ ਐਮਬੈਸੀ ਦੇ ਸਾਹਮਣੇ ਜਗਤਾਰ ਸਿੰਘ ਜੱਗੀ ਦੇ ਹੱਕ ਵਿੱਚ ਉਸ ਨੂੰ ਰਿਹਾ ਕਰਾਉਣ ਵਿੱਚ ਉਸ ਨੂੰ ਹਾਂ ਦਾ ਨਾਰਾ ਮਾਰਨ ਵਾਸਤੇ ਇੱਥੇ ਮੁਜ਼ਾਹਰਾ ਕਰ ਰਹੇ ਹਾਂ। ਇਹ ਸਾਰਾ ਕੰਮ ਜੋ ਹੈ ਯੰਗਸਟਰ ਨੇ ਆਰਗੇਨਾਈਜ਼ ਕੀਤਾ ਹੈ। ਅਸੀਂ ਉਹਨਾਂ ਦੀ ਮਦਦ ਵਾਸਤੇ ਆਏ ਹਾਂ ਔਰ ਅਸੀਂ ਇਹ ਇੰਡੀਅਨ ਗਵਰਨਮੈਂਟ ਨੂੰ ਕਹਿੰਦੇ ਹਾਂ ਕਿ ਤੁਸੀਂ ਜੋ ਮਿਨੋਰਿਟੀ ਨੂੰ ਮਾਰਨਾ ਸ਼ੁਰੂ ਕੀਤਾ ਹੈ ਇਸ ਨੂੰ ਬੰਦ ਕਰੋ ਤੇ ਇਹ ਜੋ ਸਾਡੇ ਜੋ ਨੌਜਵਾਨ ਹਨ ਜੋ ਤੁਸੀਂ ਫੜ ਕੇ ਜੇਲ੍ਹਾਂ ਵਿੱਚ ਦਿੱਤੇ ਹੋਏ ਹਨ ਜੋ ਕਿ ਝੂਠੇ ਮੁਕੱਦਮਿਆਂ ਵਿੱਚ ਪਾਏ ਹੋਏ ਹਨ ਉਹਨਾਂ ਦੇ ਬੰਦ ਕਰੋ, ਤਸ਼ੱਦਦ ਬੰਦ ਕਰੋ। ਸੋ ਅਸੀਂ ਵਰਲਡ ਕਮਿਊਨਿਟੀ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਇਹ ਇੰਡੀਅਨ ਡੈਮੋਕ੍ਰੇਸੀ ਆਪਣੇ ਆਪ ਨੂੰ ਬੜੀ ਲਾਰਜੈਸਟ ਬਿਗੇਸਟ ਡੈਮੋਕ੍ਰੇਸੀ ਕਹਿੰਦੀ ਹੈ, ਇਹ ਬਿਲਕੁਲ ਮਿਨੋਰਿਟੀਜ਼ ਨੂੰ ਮਾਰ ਰਹੀ ਹੈ, ਮਿਨੋਰਿਟੀਜ਼ ਦਾ ਜੈਨੋਸਾਈਡ ਕਰ ਰਹੀ ਹੈ। ਪਿਛਲੇ 33-34 ਸਾਲ ਤੋਂ ਸਿੱਖਾਂ ਦਾ ਜੈਨੋਸਾਈਡ ਕੀਤਾ ਹੋਇਆ ਹੈ। ਸੋ ਅਸੀਂ ਜਗਤਾਰ ਸਿੰਘ ਜੱਗੀ ਦੇ ਹੱਕ ਵਿੱਚ ਇਸੇ ਇੰਡੀਅਨ ਐਮਬੈਸੀ ਦੇ ਸਾਹਮਣੇ ਮੁਜ਼ਾਹਰਾ ਕਰਨ ਵਾਸਤੇ ਇਕੱਠੇ ਹੋਏ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। What do we want? Justice. 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 When do we want it? Now. When do we want it? Now. विड्रॉ वाले तेरी सोच ते पैरों दे आगे ठोक के विड्रॉ वाले तेरी सोच ते पैरों दे आगे ठोक के जगतार सिंह जग्गी तेरी सोच से पैरों दे आगे ठोक के बामन सरकार मुर्दाबाद 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 सिर्फ गली गली विच शोर है भारत माता चोर है गली गली विच शोर है भारत माता चोर है Waheguru Ji Ka Khalsa, Waheguru Ji Ki Fateh. We are here to protest the illegal arrest and detaining and torture of Jagtar Singh, who went on vacation to get married and found that he was being kidnapped for no reason by the Indian government. बंदी सिंह ने रिहा